ਮੇਨ ਦੀ ਜਿਹੜੀ ਡੈਮੋਕ੍ਰੇਟ ਪਾਰਟੀ ਦੀ ਗਵਰਨਰ ਜੈਨਟ ਮਿਲਜ਼ ਉਸਨੇ ਆਪਣਾ ਸੈਨੇਟ ਦਾ ਜਿਹੜਾ ਕੈਂਪੇਨ ਸੀ ਉਸ ਨੂੰ ਸਸਪੈਂਡ ਕਰ ਦਿੱਤਾ ਆ। ਸੂਜ਼ਨ ਕੋਲਨ ਜਿਹੜੇ ਮੇਨ ਤੋਂ ਸੈਨੇਟਰ ਹੈਗੇ ਆ ਰਿਪਬਲਿਕਨ ਪਾਰਟੀ ਵੱਲੋਂ, ਉਹਨਾਂ ਨੂੰ ਇਹ ਚੈਲੰਜ ਜਿਹੜੀ ਉਹ ਕਰ ਰਹੇ ਸੀਗੇ। ਸੋ ਕਹਿੰਦੇ ਵੀ ਇਸ ਸਾਲ ਦੀ ਬੜੀ ਇੰਪੋਰਟੈਂਟ ਇੱਕ ਸੈਨੇਟ ਰੇਸ ਦੇ ਵਿੱਚ ਇਹ ਸੀਗੇ ਤੇ ਜਿਹੜੀ ਗਵਰਨਰ ਜੈਨਟ ਮਿਲਜ਼ ਆ ਉਹਨਾਂ ਨੇ ਆਪਣਾ ਵਿਚਾਲੇ ਹੀ ਜਿਹੜਾ ਕਹਿ ਲਓ ਵੀ ਕੈਂਪੇਨ ਆ ਉਸ ਨੂੰ ਰੋਕ ਦਿੱਤਾ ਹੈਗਾ, ਖਤਮ ਕਰ ਦਿੱਤਾ ਹੈ। ਕਹਿੰਦੇ ਵੀ ਚੱਕ ਸ਼ੂਮਰ ਨੂੰ ਇਹ ਇੱਕ ਬਲੋ ਹੋਊਗਾ। ਸੋ ਕਹਿੰਦੇ ਵੀ ਉਹਦਾ ਜਿਹੜਾ ਪ੍ਰੋਗਰੈਸਿਵ ਚੈਲੰਜਰ ਔਇਸਟਰ ਉੱਥੇ ਦਾ ਫਾਰਮਰ ਗ੍ਰਾਹਮ ਪਲੈਂਟਰ ਆ, ਉਹ ਲਗਾਤਾਰ ਲੀਡ ਕਰ ਰਿਹਾ ਸੀ ਪੋਲਸ ਦੇ ਵਿੱਚ ਤੇ ਫੰਡ ਰੇਜ਼ਿੰਗ ਦੇ ਵਿੱਚ ਵੀ। ਤੇ ਹੁਣ ਕਹਿੰਦੇ ਵੀ ਇਹਦੇ ਜਿਹੜੇ ਆ ਪੱਤੇ ਫੋਲਡ ਕਰਨ ਤੋਂ ਬਾਅਦ ਚ ਜਿਹੜੀ ਸੂਜ਼ਨ ਕੋਲਨ ਆ ਉਸ ਦਾ ਸਿੱਧਾ ਮੁਕਾਬਲਾ ਗ੍ਰਾਹਮ ਪਲੈਂਟਰ ਦੇ ਨਾਲ ਜਿਹੜਾ ਉਹ ਹੋ ਸਕਦਾ ਆ। ਸੋ ਇਨਕੰਬੈਂਟ ਗਵਰਨਰ ਦੇ ਲਈ ਪੋਲਸ ਦੇ ਵਿੱਚ ਪਿੱਛੇ ਰਹਿਣਾ, ਫੰਡ ਰੇਜ਼ਿੰਗ ਦੇ ਵਿੱਚ ਪਿੱਛੇ ਰਹਿਣਾ, ਇਹ ਇੱਕ ਕਹਿ ਲਓ ਵੀ ਡੈਮੋਕ੍ਰੇਟ ਪਾਰਟੀ ਦੇ ਲਈ ਵੀ ਝਟਕਾ ਹੈਗਾ ਆ। ਸੇਮ ਉਸੇ ਦੌਰ ਦੇ ਵਿੱਚੋਂ ਡੈਮੋਕ੍ਰੇਟ ਪਾਰਟੀ ਗੁਜ਼ਰ ਰਹੀ ਹੈ ਜਿਹੜੀ ਹਰਜੋਤ ਸਿੰਘ ਜੀ ਜਦੋਂ ਟਰੰਪ ਹੁਣੀ ਆਏ ਸੀ ਤੇ ਰਿਪਬਲਿਕਨ ਪਾਰਟੀ ਜਿਹੜੀ ਉਹ ਗੁਜ਼ਰ ਰਹੀ ਸੀ, ਉਹ ਆਊਟਸਾਈਡ ਐਸਟੈਬਲਿਸ਼ਮੈਂਟ ਜਿਹੜੇ ਕੈਂਡੀਡੇਟ ਦੇ ਤੌਰ ਦੇ ਉੱਤੇ ਸਾਹਮਣੇ ਜਿਹੜੇ ਉਹ ਆਏ ਸੀਗੇ। ਤੇ ਹੁਣ ਆਪਾਂ ਦੇਖ ਰਹੇ ਹਾਂ ਵੀ ਡੈਮੋਕ੍ਰੇਟ ਪਾਰਟੀ ਦੇ ਵਿੱਚ ਫਾਰ ਲੈਫਟ ਵਾਲੇ ਜਿਹੜੇ ਪ੍ਰੋਗਰੈਸਿਵ ਕੈਂਡੀਡੇਟਸ ਆ, ਉਹਨਾਂ ਦਾ ਦਬਦਬਾ, ਉਹਨਾਂ ਦਾ ਬੋਲਬਾਲਾ ਜਿਹੜਾ ਉਹ ਖਾਸਾ ਵੱਧਦਾ ਜਾ ਰਿਹਾ। ਸੋ ਉਹਨਾਂ ਦੇ ਜਿਹੜੇ ਚੈਲੰਜਰ ਆ ਮੌਜੂਦਾ ਗਵਰਨਰ ਨੂੰ ਵੀ ਕੜੀ ਟੱਕਰ ਕੀ ਦੇ ਰਹੇ ਆ, ਉਹਨਾਂ ਨੂੰ ਕੈਂਪੇਨ ਹੀ ਜਿਹੜਾ ਬੰਦ ਕਰਨਾ ਜਿਹੜਾ ਉਹ ਪੈ ਗਿਆ ਹੈਗਾ। ਸੋ ਮੇਨ ਦੀ ਇਹ ਜਿਹੜੀ ਸੈਨੇਟ ਦੀ ਜਿਹੜੀ ਰੇਸ ਆ, ਜਨਰਲ ਇਲੈਕਸ਼ਨ ਮੈਚਅਪ ਜਿਹੜਾ ਕਹਿੰਦੇ ਪਲੈਂਟਰ ਤੇ ਸੂਜ਼ਨ ਕੋਲਨ ਦੇ ਵਿਚਾਲੇ ਉਹ ਹੋਊਗਾ। ਪਿਛਲੇ 5 ਟਰਮ ਤੋਂ ਸੂਜ਼ਨ ਕੋਲਨ ਉੱਥੋਂ ਦੇ ਸੈਨੇਟਰ ਹੈਗੇ ਨੇ ਜੀ। ਮੇਨ ਦੀ ਜਿਹੜੀ ਡੈਮੋਕ੍ਰੇਟ ਪਾਰਟੀ ਦੀ ਗਵਰਨਰ ਜੈਨਟ ਮਿਲਜ਼ ਉਸਨੇ ਆਪਣਾ ਸੈਨੇਟ ਦਾ ਜਿਹੜਾ ਕੈਂਪੇਨ ਸੀ ਉਸ ਨੂੰ ਸਸਪੈਂਡ ਕਰ ਦਿੱਤਾ ਆ। ਸੂਜ਼ਨ ਕੋਲਨ ਜਿਹੜੇ ਮੇਨ ਤੋਂ ਸੈਨੇਟਰ ਹੈਗੇ ਆ ਰਿਪਬਲਿਕਨ ਪਾਰਟੀ ਵੱਲੋਂ, ਉਹਨਾਂ ਨੂੰ ਇਹ ਚੈਲੰਜ ਜਿਹੜੀ ਉਹ ਕਰ ਰਹੇ ਸੀਗੇ। ਸੋ ਕਹਿੰਦੇ ਵੀ ਇਸ ਸਾਲ ਦੀ ਬੜੀ ਇੰਪੋਰਟੈਂਟ ਇੱਕ ਸੈਨੇਟ ਰੇਸ ਦੇ ਵਿੱਚ ਇਹ ਸੀਗੇ ਤੇ ਜਿਹੜੀ ਗਵਰਨਰ ਜੈਨਟ ਮਿਲਜ਼ ਆ ਉਹਨਾਂ ਨੇ ਆਪਣਾ ਵਿਚਾਲੇ ਹੀ ਜਿਹੜਾ ਕਹਿ ਲਓ ਵੀ ਕੈਂਪੇਨ ਆ ਉਸ ਨੂੰ ਰੋਕ ਦਿੱਤਾ ਹੈਗਾ, ਖਤਮ ਕਰ ਦਿੱਤਾ ਹੈ। ਕਹਿੰਦੇ ਵੀ ਚੱਕ ਸ਼ੂਮਰ ਨੂੰ ਇਹ ਇੱਕ ਬਲੋ ਹੋਊਗਾ। ਸੋ ਕਹਿੰਦੇ ਵੀ ਉਹਦਾ ਜਿਹੜਾ ਪ੍ਰੋਗਰੈਸਿਵ ਚੈਲੰਜਰ ਔਇਸਟਰ ਉੱਥੇ ਦਾ ਫਾਰਮਰ ਗ੍ਰਾਹਮ ਪਲੈਂਟਰ ਆ, ਉਹ ਲਗਾਤਾਰ ਲੀਡ ਕਰ ਰਿਹਾ ਸੀ ਪੋਲਸ ਦੇ ਵਿੱਚ ਤੇ ਫੰਡ ਰੇਜ਼ਿੰਗ ਦੇ ਵਿੱਚ ਵੀ। ਤੇ ਹੁਣ ਕਹਿੰਦੇ ਵੀ ਇਹਦੇ ਜਿਹੜੇ ਆ ਪੱਤੇ ਫੋਲਡ ਕਰਨ ਤੋਂ ਬਾਅਦ ਚ ਜਿਹੜੀ ਸੂਜ਼ਨ ਕੋਲਨ ਆ ਉਸ ਦਾ ਸਿੱਧਾ ਮੁਕਾਬਲਾ ਗ੍ਰਾਹਮ ਪਲੈਂਟਰ ਦੇ ਨਾਲ ਜਿਹੜਾ ਉਹ ਹੋ ਸਕਦਾ ਆ। ਸੋ ਇਨਕੰਬੈਂਟ ਗਵਰਨਰ ਦੇ ਲਈ ਪੋਲਸ ਦੇ ਵਿੱਚ ਪਿੱਛੇ ਰਹਿਣਾ, ਫੰਡ ਰੇਜ਼ਿੰਗ ਦੇ ਵਿੱਚ ਪਿੱਛੇ ਰਹਿਣਾ, ਇਹ ਇੱਕ ਕਹਿ ਲਓ ਵੀ ਡੈਮੋਕ੍ਰੇਟ ਪਾਰਟੀ ਦੇ ਲਈ ਵੀ ਝਟਕਾ ਹੈਗਾ ਆ। ਸੇਮ ਉਸੇ ਦੌਰ ਦੇ ਵਿੱਚੋਂ ਡੈਮੋਕ੍ਰੇਟ ਪਾਰਟੀ ਗੁਜ਼ਰ ਰਹੀ ਹੈ ਜਿਹੜੀ ਹਰਜੋਤ ਸਿੰਘ ਜੀ ਜਦੋਂ ਟਰੰਪ ਹੁਣੀ ਆਏ ਸੀ ਤੇ ਰਿਪਬਲਿਕਨ ਪਾਰਟੀ ਜਿਹੜੀ ਉਹ ਗੁਜ਼ਰ ਰਹੀ ਸੀ, ਉਹ ਆਊਟਸਾਈਡ ਐਸਟੈਬਲਿਸ਼ਮੈਂਟ ਜਿਹੜੇ ਕੈਂਡੀਡੇਟ ਦੇ ਤੌਰ ਦੇ ਉੱਤੇ ਸਾਹਮਣੇ ਜਿਹੜੇ ਉਹ ਆਏ ਸੀਗੇ। ਤੇ ਹੁਣ ਆਪਾਂ ਦੇਖ ਰਹੇ ਹਾਂ ਵੀ ਡੈਮੋਕ੍ਰੇਟ ਪਾਰਟੀ ਦੇ ਵਿੱਚ ਫਾਰ ਲੈਫਟ ਵਾਲੇ ਜਿਹੜੇ ਪ੍ਰੋਗਰੈਸਿਵ ਕੈਂਡੀਡੇਟਸ ਆ, ਉਹਨਾਂ ਦਾ ਦਬਦਬਾ, ਉਹਨਾਂ ਦਾ ਬੋਲਬਾਲਾ ਜਿਹੜਾ ਉਹ ਖਾਸਾ ਵੱਧਦਾ ਜਾ ਰਿਹਾ। ਸੋ ਉਹਨਾਂ ਦੇ ਜਿਹੜੇ ਚੈਲੰਜਰ ਆ ਮੌਜੂਦਾ ਗਵਰਨਰ ਨੂੰ ਵੀ ਕੜੀ ਟੱਕਰ ਕੀ ਦੇ ਰਹੇ ਆ, ਉਹਨਾਂ ਨੂੰ ਕੈਂਪੇਨ ਹੀ ਜਿਹੜਾ ਬੰਦ ਕਰਨਾ ਜਿਹੜਾ ਉਹ ਪੈ ਗਿਆ ਹੈਗਾ। ਸੋ ਮੇਨ ਦੀ ਇਹ ਜਿਹੜੀ ਸੈਨੇਟ ਦੀ ਜਿਹੜੀ ਰੇਸ ਆ, ਜਨਰਲ ਇਲੈਕਸ਼ਨ ਮੈਚਅਪ ਜਿਹੜਾ ਕਹਿੰਦੇ ਪਲੈਂਟਰ ਤੇ ਸੂਜ਼ਨ ਕੋਲਨ ਦੇ ਵਿਚਾਲੇ ਉਹ ਹੋਊਗਾ। ਪਿਛਲੇ 5 ਟਰਮ ਤੋਂ ਸੂਜ਼ਨ ਕੋਲਨ ਉੱਥੋਂ ਦੇ ਸੈਨੇਟਰ ਹੈਗੇ ਨੇ ਜੀ।